ਅਮਜਦ ਆਰਫੀ ਦੇ ਕਾਵਿ ਸੰਗ੍ਰਹਿ ਚੁੱਪ ਦੀਆਂ ਰਮਜ਼ਾਂ ਬਾਰੇ ਕੁਝ ਬੋਲ ਵੱਲੋਂ ਦਲਜਿੰਦਰ ਰਹਿਲ, ਇਟਲੀ। ਮਨੁੱਖ ਕੁਦਰਤੀ ਜੀਵ ਹੈ। ਇਸ ਧਰਤੀ 'ਤੇ ਰਹਿੰਦਿਆਂ ਸਮੇਂ ਦੇ ਵਹਿਣ ਉਸ ਨੂੰ ਬਹੁਤ ਸਾਰੇ ਰਾਹਾਂ 'ਚੋਂ ਗੁਜ਼ਰ ਕੇ ਜੀਵਨ ਪੰਧ ਤੈਅ ਕਰਨਾ ਪੈਂਦਾ ਹੈ। ਇਹ ਰਾਹ ਉਸ ਨੂੰ ਤੋਰਦੇ ਵੀ ਹਨ, ਤੋੜਦੇ ਵੀ ਹਨ ਅਤੇ ਜੋੜਦੇ ਵੀ। ਬੜਾ ਕੁਝ ਸਿਖਾਉਂਦੇ, ਸੁਣਾਉਂਦੇ, ਹਸਾਉਂਦੇ ਅਤੇ ਰਵਾਉਂਦੇ ਵੀ ਹਨ। ਪਰ ਰਾਹਾਂ ਤੋਂ ਸਿੱਖ ਕੇ ਸਾਬਤ ਕਦਮੀ ਤੁਰੇ ਰਹਿਣ ਵਾਲੇ ਇਨਸਾਨ ਹੀ ਮੰਜ਼ਿਲਾਂ ਤੈਅ ਕਰਕੇ ਆਪਣੇ ਮੁਕਾਮ 'ਤੇ ਪੁੱਜਦੇ ਅਤੇ ਜੀਵਨ ਪੰਧ ਨੂੰ ਕਿਸੇ ਕਿਨਾਰੇ ਲਾਉਂਦੇ ਹਨ। ਸਿਦਕ, ਸਿਰੜ ਅਤੇ ਸਾਹਸ ਨਾਲ ਤੁਰੇ ਇਨਸਾਨ ਹੀ ਅਸਲ ਇਨਸਾਨ ਹੁੰਦੇ ਹਨ, ਜੋ ਖੁਦ ਤਾਂ ਨਿਰੰਤਰ ਤੁਰਦੇ ਹੀ ਹਨ, ਬਲਕਿ ਦੂਜਿਆਂ ਲਈ ਵੀ ਪ੍ਰੇਰਨਾ ਸਰੋਤ ਹੁੰਦੇ ਹਨ। ਅਜਿਹੇ ਹੀ ਸਾਬਤ ਕਦਮੀ ਤੁਰਨ ਵਾਲਾ ਸਿਦਕ, ਸਿਰੜ ਅਤੇ ਸਾਹਸ ਨੂੰ ਪੱਲੇ ਬੰਨ੍ਹ ਕੇ ਹਿੰਮਤੀ ਪੁਲਾਂਘਾਂ ਪੁੱਟਣ ਵਾਲਾ ਅਦਬੀ ਸ਼ਖਸ ਹੈ ਅਮਜਦ ਆਰਫੀ, ਜਿਸ ਨੂੰ ਰੁਜ਼ਗਾਰ ਅਤੇ ਅੰਜਲ ਕਈ ਦਹਾਕੇ ਪਹਿਲਾਂ ਬੇਸ਼ੱਕ ਵਿਦੇਸ਼ੀ ਧਰਤੀਆਂ 'ਤੇ ਲੈ ਆਇਆ ਸੀ, ਪਰ ਜਰਮਨ ਰਹਿੰਦਿਆਂ ਵੀ ਉਹ ਵਿਰਾਸਤ, ਆਪਣੀ ਮਾਂ ਬੋਲੀ, ਸਾਹਿਤ, ਸੱਭਿਆਚਾਰ, ਵਿਰਸੇ, ਵਿਰਾਸਤ ਅਤੇ ਤਹਿਜ਼ੀਬ ਨੂੰ ਨਹੀਂ ਭੁੱਲਿਆ। ਵਤਨੋਂ ਪਾਰ ਵਿਦੇਸ਼ੀ ਧਰਤੀਆਂ 'ਤੇ ਰਹਿੰਦਿਆਂ ਵੀ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਸੁਹਿਰਦ ਧੀਆਂ ਪੁੱਤਰ ਹੋਣ ਦੀ ਗਵਾਹੀ ਹੈ ਅਤੇ ਬੇਗਾਨੀਆਂ ਧਰਤੀਆਂ 'ਤੇ ਸਥਾਪਤੀ ਦੀ ਜੱਦੋ-ਜਹਿਦ ਦੇ ਨਾਲ ਨਾਲ ਆਪਣੀ ਮਾਤ ਭੂਮੀ, ਪੁਰਖੇ ਅਤੇ ਵਿਰਾਸਤੀ ਮੋਹ ਨੂੰ ਚੇਤਿਆਂ 'ਚੋਂ ਵਿਸਰਨ ਨਹੀਂ ਦੇਣਾ, ਸਗੋਂ ਦੁਹਰਾਉਂਦੇ ਅਤੇ ਅੱਗੇ ਤੋਰਦੇ ਰਹਿਣਾ ਹੀ ਅਸਲੀ ਬੰਦਿਆਈ, ਬੰਦਗੀ ਅਤੇ ਮਨੁੱਖਤਾ ਹੈ। ਅਜਿਹੇ ਕਾਰਜਾਂ ਨੂੰ ਤਨੋਂ ਮਨੋਂ ਅਤੇ ਧਨੋਂ ਅਪਣਾ ਕੇ ਅੱਗੇ ਤੋਰਨ ਵਾਲਾ ਸਾਹਿਤਕ ਯੋਧਾ ਹੈ ਅਮਜਦ ਆਰਫੀ। ਚੁੱਪ ਦੀ ਬੁੱਕਲ ਤੋਂ ਬਾਅਦ ਅਮਜਦ ਆਰਫੀ ਦਾ ਇਹ ਦੂਜਾ ਕਾਵਿ ਸੰਗ੍ਰਹਿ ਹੈ। ਜ਼ਿਕਰਯੋਗ ਹੈ ਕਿ ਸ਼ਾਇਰ ਅਮਜਦ ਆਰਫੀ ਦਾ ਪਹਿਲਾ ਕਾਵਿ ਸੰਗ੍ਰਹਿ ਚੁੱਪ ਦੀ ਬੁੱਕਲ ਦੋਵਾਂ ਪੰਜਾਬਾਂ, ਚੜ੍ਹਦੇ ਅਤੇ ਲਹਿੰਦੇ ਵਿੱਚੋਂ ਕਰਮਵਾਰ ਸ਼ਾਹਮੁਖੀ ਅਤੇ ਗੁਰਮੁਖੀ ਵਿੱਚ ਛਪਿਆ ਅਤੇ ਮਕਬੂਲ ਹੋਇਆ ਹੈ। ਅਮਜਦ ਆਰਫੀ ਰੂਹ ਦਾ ਸ਼ਾਇਰ ਹੈ, ਜਿਸ ਦੀ ਚੁੱਪ ਵਿੱਚੋਂ ਉਸ ਦਾ ਅਨੁਭਵ, ਅਧਿਐਨ, ਸੋਚ, ਸਮਝ ਅਤੇ ਗਹਿਰੀ ਚੇਤਨਾ ਦਾ ਵਰਤਾਰਾ ਕਵਿਤਾ ਦਾ ਰੂਪ ਧਾਰ ਕੇ ਸਾਹਿਤ ਸਿਰਜਣਾ ਕਰਦਾ ਹੈ। ਫਿਰ ਭਾਵੇਂ ਉਹ ਚੁੱਪ ਦੀ ਬੁੱਕਲ ਹੋਵੇ ਜਾਂ ਚੁੱਪ ਦੀਆਂ ਰਮਜ਼ਾਂ। ਹਥਲਾ ਕਾਵਿ ਸੰਗ੍ਰਹਿ ਉਸ ਦਾ ਚੁੱਪ ਦੀਆਂ ਰਮਜ਼ਾਂ ਹੈ, ਜਿਸ ਵਿੱਚ ਉਸ ਦੇ ਅੰਦਰ ਬੈਠਾ ਸ਼ਾਇਰ ਮਨੁੱਖੀ ਮਨ, ਮਨੁੱਖੀ ਮਾਨਸਿਕਤਾ, ਸਮਾਜ ਸ਼ਾਸਤਰ, ਸਮੇਂ ਦਾ ਸੱਚ, ਪਰਿਵਾਰਕ ਤਾਣੇ ਬਾਣੇ, ਉਤਰਾ ਚੜ੍ਹਾਅ, ਕੁਦਰਤ, ਸਮੇਂ ਦੀ ਰਾਜਨੀਤੀ, ਸਮੇਂ ਦਾ ਵਰਤਾਰਾ, ਰਿਸ਼ਤੇ ਨਾਤੇ, ਪ੍ਰੇਮ ਪਿਆਰ, ਹਕੀਕੀ ਮਜਾਜੀ ਅਤੇ ਰੂਹਾਨੀਅਤ ਵਰਗੇ ਅਨੇਕਾਂ ਵਿਸ਼ਿਆਂ ਨੂੰ ਕੇਂਦਰ ਵਿੱਚ ਰੱਖ ਕੇ ਕਾਵਿ ਸਿਰਜਣਾ ਕਰਦਾ ਹੈ। ਉਸ ਦੇ ਮਨ ਦੀ ਚੇਤਨਾ ਚੁੱਪ ਦੀਆਂ ਇਹਨਾਂ ਰਮਜ਼ਾਂ ਨੂੰ ਸਮਝਦੀ ਵੀ ਹੈ ਅਤੇ ਬਿਆਨਦੀ ਵੀ। ਜਦੋਂ ਉਹ ਕਹਿੰਦਾ ਹੈ, ਦੇ ਛੱਡਿਆ ਅੱਖਰਾਂ ਨੂੰ ਪਾਣੀ ਹੰਝੂਆਂ ਦਾ, ਪੰਨਿਆਂ ਉੱਤੇ ਛਲ ਛਲ ਡੁਲਸਣ ਚੁੱਪ ਦੀਆਂ ਰਮਜ਼ਾਂ, ਵੇਲੇ ਸਿਰਜੇ ਇਹ ਨਾ ਖੁੱਲ੍ਹੀਆਂ, ਅਤੇ ਫਿਰ ਅਮਜਦ ਲਿਖਤਾਂ ਦੇ ਵਿੱਚ ਪਿੱਛੋਂ ਡੁਲਸਣ ਚੁੱਪ ਦੀਆਂ ਰਮਜ਼ਾਂ। ਅਮਜਦ ਆਰਫੀ ਦੀ ਸ਼ਾਇਰੀ ਵਿੱਚ ਪੰਜਾਬੀ ਜ਼ੁਬਾਨ ਦੀ ਠੇਠਤਾ, ਪਰਪੱਕਤਾ, ਮਿਠਾਸ,
ਅਤੇ ਅੰਤਾਂ ਦਾ ਮੋਹ ਹੈ। ਇਸੇ ਲਈ ਦਹਾਕਿਆਂ ਤੋਂ ਵਿਦੇਸ਼ੀ ਧਰਤੀ 'ਤੇ ਰਹਿੰਦਿਆਂ ਵਿਦੇਸ਼ੀ ਭਾਸ਼ਾਵਾਂ ਨਾਲ ਜੁੜਿਆ ਹੋਣ ਦੇ ਬਾਵਜੂਦ ਵੀ ਆਪਣੀ ਮਾਂ ਬੋਲੀ ਪੰਜਾਬੀ ਦੀ ਉਪਮਾ ਉਹ ਬੜੇ ਸਹਿਜ ਸੁਭਾਅ ਇਸ ਤਰ੍ਹਾਂ ਕਰਦਾ ਹੈ ਅਤੇ ਕਹਿੰਦਾ ਹੈ, ਰੱਬ ਤੋਂ ਬਾਅਦ ਮੈਂ ਬੋਲਾਂ ਮਾਂ ਬੋਲੀ ਨੂੰ, ਫੁੱਲਾਂ ਸਾਵੇਂ ਤੋਲਾਂ ਮਾਂ ਬੋਲੀ ਨੂੰ, ਦੇਸ ਪਰਾਏ ਇੰਜ ਮੈਂ ਰਾਖੀ ਕਰਨਾ, ਵੇਖਾਂ ਨਾਲ ਟਟੋਲਾਂ ਮਾਂ ਬੋਲੀ ਨੂੰ। ਅਮਜਦ ਆਰਫੀ ਮਨ ਦਾ ਉੱਚਾ ਅਤੇ ਰੂਹ ਦਾ ਸੁੱਚਾ ਸ਼ਾਇਰ ਹੈ। ਉਸ ਦੀ ਸ਼ਾਇਰੀ ਮਜਾਜੀ ਨੂੰ ਹਕੀਕੀ ਵੱਲ ਤੋਰ ਕੇ ਰੂਹ ਦੇ ਸਕੂਨ ਲਈ ਉਡੀਕ ਦੇ ਦਿਸਹੱਦਿਆਂ ਤੋਂ ਪਾਰ ਹੋ ਕੇ ਵੀ ਪਿਆਰੇ ਨੂੰ ਮਿਲਣ ਲਈ ਵਿਆਕੁਲ ਹੈ ਅਤੇ ਨਾ ਮਿਲ ਸਕਣ ਦੀ ਤੜਫ ਵਿੱਚੋਂ ਵੀ ਸਬਰ, ਸੰਤੋਖ ਅਤੇ ਭਾਣੇ ਨੂੰ ਮੰਨ ਕੇ ਦੁਆਵਾਂ ਮੰਗਣ ਵਾਲੀ ਹੈ। ਜਦੋਂ ਉਹ ਕਹਿੰਦਾ ਹੈ, ਭੁੱਲ ਗਏ ਮੈਨੂੰ ਵਾਰ ਤਰੀਕਾਂ ਫੇਰ ਉਡੀਕਾਂ, ਇੱਕ ਇੱਕ ਸਾਹ ਵੇ ਇੱਕ ਇੱਕ ਸਾਹ ਹੇ ਨਾਲ ਜਿੰਦ ਧਰੀਕਾਂ, ਫੇਰ ਉਡੀਕਾਂ ਮੈਂ ਸਰਹੋਂ ਦੇ ਬੰਨੇ ਉੱਤੇ ਬਹਿ ਕੇ ਅਮਜਦ, ਬਾਹਰੋਂ ਹੱਸਾਂ ਅੰਦਰੋਂ ਚੀਕਾਂ, ਫੇਰ ਉਡੀਕਾਂ। ਨਿੱਜ ਤੋਂ ਪਰਦੇ ਸਫ਼ਰ ਵੱਲ ਤੁਰਦੀ ਅਮਜਦ ਆਰਫੀ ਦੀ ਸ਼ਾਇਰੀ ਭਾਵੇਂ ਚੁੱਪ ਦੀ ਬੁੱਕਲ 'ਚੋਂ ਉਪਜਦੀ ਹੈ, ਪਰ ਚੁੱਪ ਦੀਆਂ ਰਮਜ਼ਾਂ ਦੇ ਭੇਦ ਖੋਲ੍ਹਦੀ, ਬਹੁਤ ਕੁਝ ਬਿਆਨ ਕੇ ਸਾਹਿਤ ਰਾਹੀਂ ਵੱਖੋ ਵੱਖਰੇ ਖਿਆਲ ਅਤੇ ਵਰਤਾਰਿਆਂ ਦਾ ਕਾਵਕ ਸੰਸਾਰ ਸਿਰਜਦੀ, ਖੁਦ ਤੋਂ ਖੁਦਾ ਵੱਲ ਅਤੇ ਖੁਦਾ ਤੋਂ ਫਿਰ ਖੁਦੀ ਵੱਲ ਪਰਤ ਕੇ ਦੇਖਣਾ ਜਾਣਦੀ ਹੈ, ਜਿਸ ਵਿੱਚ ਆਲਮ ਹੈ ਅਤੇ ਆਲਮੀ ਵਰਤਾਰਾ ਸਹਿਜੇ ਸਮਾਇਆ ਦਿਸਦਾ ਹੈ। ਇਸੇ ਲਈ ਉਹ ਕਹਿੰਦਾ ਹੈ, ਕਰ ਕਰ ਚੇਤੇ ਰੱਬ ਕਿਉਂ ਭੁੱਲਿਆ, ਪੁੱਛ ਨਾ ਭੁੱਲਿਆ, ਭੀੜਿਆ ਬੂਹਾ ਕਿਉਂ ਨਾ ਖੁੱਲਿਆ, ਪੁੱਛ ਨਾ ਭੁੱਲਿਆ, ਅਮਜਦ ਕਿੰਜ ਸਮੁੰਦਰ ਕਤਰੇ ਵਿੱਚ ਆ ਡਿੱਗਿਆ, ਪੁੱਛ ਨਾ ਭੁੱਲਿਆ, ਪੁੱਛ ਨਾ ਭੁੱਲਿਆ, ਪੁੱਛ ਨਾ ਭੁੱਲਿਆ। ਰਿਸ਼ਤਿਆਂ ਦੀ ਮੋਹ ਮੁਹੱਬਤ, ਪਾਕੀਜ਼ਗੀ, ਕੁੜੱਤਣ, ਉਤਰਾ ਚੜ੍ਹਾਅ ਅਤੇ ਰਿਸ਼ਤਿਆਂ ਦੀ ਰਾਜਨੀਤੀ ਨੂੰ ਸ਼ਾਇਰ ਨੇ ਭੋਗਿਆ ਹੈ ਅਤੇ ਜੀਵਿਆ ਵੀ। ਇਹ ਪ੍ਰਣਾਮ ਉਸ ਦੀਆਂ ਰਚਨਾਵਾਂ ਵਿੱਚ, ਕਵਿਤਾਵਾਂ ਵਿੱਚ ਸਹਿਜ ਦੇਖਿਆ ਜਾ ਸਕਦਾ ਹੈ। ਇਸੇ ਲਈ ਉਸ ਦੀ ਸ਼ਾਇਰੀ ਵਿੱਚ ਇਹਨਾਂ ਦਾ ਨਿੱਘ ਹੈ ਅਤੇ ਸੇਕ ਵੀ। ਉਹ ਨਿੱਘ ਉਸਨੂੰ ਉਸਦੀ ਇਹੋ ਨਿੱਘ ਉਸਨੂੰ ਅਤੇ ਉਸ ਦੀ ਕਲਮ ਨੂੰ ਜ਼ਿੰਦਗੀ ਦੀਆਂ ਸਰਦ ਠਰੀਆਂ ਰੁੱਤਾਂ ਵਿੱਚੋਂ ਹੌਸਲਾ ਦੇ ਕੇ ਤੋਰਦਾ ਹੈ ਅਤੇ ਸੇਕ ਸੁਚੇਤ ਹੋ ਕੇ ਤੁਰਨ ਲਈ ਚੁਣੌਤੀ ਦਿੰਦਾ ਨਜ਼ਰ ਆਉਂਦਾ ਹੈ। ਇਹੋ ਉਸ ਦੀ ਵਿਥਿਆ ਹੈ ਅਤੇ ਇਹੋ ਉਸ ਦੀ ਸਿੱਖਿਆ। ਉਹ ਤਦ ਹੀ ਤਾਂ ਇਹ ਲਿਖ ਪਾਉਂਦਾ ਹੈ, ਪਈਆਂ ਕਿੰਜ ਦੀਆਂ ਡਾਢੀਆਂ ਬਿੱਥਾਂ, ਕੀ ਲਿਖਾਂ, ਹੱਡੀਆਂ ਵਿੱਚ ਨਾ ਛੱਡੀਆਂ ਮਿੱਖਾਂ, ਕੀ ਲਿਖਾਂ, ਫੱਟੀ ਪੋਚ ਕੇ ਨਵੇਂ ਸਿਰੇ ਤੋਂ ਪਿਛਲੇ ਪਾਰੇ, ਦੱਸ ਮੈਂ ਅਮਜਦ ਕੀ ਸਿੱਖਾਂ, ਕੀ ਲਿਖਾਂ। ਸੋ ਕਿਹਾ ਜਾ ਸਕਦਾ ਹੈ ਕਿ ਅਮਜਦ ਆਰਫੀ ਦੀ ਸ਼ਾਇਰੀ ਵਿੱਚ ਮਨੁੱਖੀ ਮਨ ਦੀਆਂ ਤੰਦਾਂ 'ਚੋਂ ਉਪਜਦੀਆਂ ਅਨੇਕਾਂ ਤਾਣੀਆਂ ਹਨ, ਜਿਸ ਦਾ ਕਾਵਿਕ ਸੰਸਾਰ ਬਹੁਤ ਵੱਡਾ ਹੈ, ਜਿਨ੍ਹਾਂ ਨੂੰ ਪੜ੍ਹਨ, ਸੁਣਨ ਅਤੇ ਸਮਝਣ ਲਈ ਪਾਠਕ ਕੋਲ ਦਿਲ ਅਤੇ ਦਿਮਾਗ ਦੋਵੇਂ ਹਾਜ਼ਰ ਹੋਣੇ ਚਾਹੀਦੇ ਹਨ। ਆਓ ਅਮਜਦ ਆਰਫੀ ਦੀ ਸੱਜਰੀ, ਨਿਵੇਕਲੀ ਅਤੇ ਠੇਠ ਸ਼ਾਇਰੀ ਦਾ ਸਵਾਗਤ ਕਰਦੇ ਮਾਂ ਬੋਲੀ ਦੇ ਸੁਹਿਰਦ ਪੁੱਤਰ ਨੂੰ ਮੁਬਾਰਕਾਂ ਦਈਏ, ਸ਼ੁਭਕਾਮਨਾ ਦਈਏ, ਖੁਸ਼ਾਮਦੀਦ ਕਹੀਏ। ਜੀ ਆਇਆਂ ਵੱਲੋਂ ਦਲਜਿੰਦਰ ਰਹਿਲ, ਇਟਲੀ।